ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕੈਨੇਡਾ ਦੇ ਉੱਤੇ ਡਬਲ ਟੈਰਿਫ ਲਾ ਦਿੱਤਾ ਹੈਗਾ ਆ ਮੈਟਲਸ ਦੇ ਉੱਤੇ, ਸਟੀਲ ਦੇ ਉੱਤੇ 25% ਨੂੰ ਵਧਾ ਕੇ 50% ਕਰ ਦਿੱਤਾ ਹੈਗਾ ਆ। ਸੋ ਇਹ ਲੱਗਦਾ ਨਹੀਂ ਜੋ ਟੈਰਿਫ ਦੀ ਲੜਾਈ ਕੈਨੇਡਾ ਤੇ ਅਮਰੀਕਾ ਦੇ ਵਿੱਚ ਚੱਲ ਰਹੀ ਆ ਉਹ ਠੰਡੇ ਬਸਤੇ ਦੇ ਵਿੱਚ ਪਵੇ, ਪਰ ਸਟੀਲ ਤੇ ਐਲੂਮੀਨੀਅਮ ਦੇ ਉੱਤੇ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਡਬਲ ਟੈਰਿਫ ਲਾਉਣ ਜਾ ਰਹੇ, ਜਾਣੀ ਕਿ ਪਹਿਲਾਂ 25% ਸੀ, ਉਹ ਵੱਧ ਕੇ 50% ਹੋ ਜਾਊਗਾ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਕੈਨੇਡਾ ਵਾਲਿਆਂ ਨੂੰ ਵੀ ਇਮੀਡੀਏਟਲੀ ਜਿਹੜਾ ਐਂਟੀ ਅਮਰੀਕਨ ਫਾਰਮਰ ਟੈਰਿਫ ਹੈਗਾ 250% ਤੋਂ ਲੈ ਕੇ 390% ਤੱਕ ਬਹੁਤ ਸਾਰੀਆਂ ਯੂਐਸ ਦੇ ਡੇਅਰੀ ਪ੍ਰੋਡਕਟਸ ਦੇ ਉੱਤੇ ਹੈਗਾ ਉਸ ਨੂੰ ਘਟਾਉਣਾ ਚਾਹੀਦਾ ਜਾਂ ਉਸ ਨੂੰ ਰਿਮੂਵ ਕਰਨਾ ਚਾਹੀਦਾ। ਸੋ ਅਲਟੀਮੇਟਲੀ ਕੋਈ ਨਾ ਕੋਈ ਜਿਹੜੀ ਡੀਲ ਹੋਣੀ ਚਾਹੀਦੀ ਆ। ਇਹ ਮੈਨੂੰ ਵੀ ਪਹਿਲੀ ਵਾਰੀ ਪਤਾ ਲੱਗਾ ਵੀ ਕੈਨੇਡਾ ਵਾਲੇ ਜਿਹੜੇ ਆ ਉਹ 300% ਤੱਕ ਜੀ ਆ ਜਿਹੜੇ ਫਾਰਮਰ ਪ੍ਰੋਡਕਟਸ ਆ, ਖਾਸ ਕਰਕੇ ਜਿਹੜੇ ਡੇਅਰੀ ਦੇ ਪ੍ਰੋਡਕਟਸ ਆ ਉਹਨਾਂ ਤੇ 250% ਤੋਂ ਲੈ ਕੇ 390। ਤਾਂ ਹੀ ਹਰਜੋਤ ਸਿੰਘ ਜੀ ਕੈਨੇਡਾ ਵਾਲੇ ਬਾਰਡਰ ਟੱਪ ਕੇ ਉਰੇ ਕਾਸਕੋ ਤੋਂ ਲੈ ਕੇ ਜਾਂਦੇ ਆ ਦੁੱਧ, ਵੀ ਉੱਥੋਂ ਮਹਿੰਗਾ ਬਹੁਤ ਮਿਲਦਾ ਜੀ, ਉਧਰੋਂ ਲੈਣਾ ਹੁੰਦਾ ਜੀ। ਸੋ ਬਿਲਕੁਲ, ਸੋ ਇਹਦੇ ਨਾਲ ਇੱਕ ਵਾਰੀ ਫੇਰ ਜਿਹੜੀ ਸਟਾਕ ਮਾਰਕੀਟ ਆ ਉਹਨੂੰ ਕਾਫੀ ਜ਼ਿਆਦਾ ਜਿਹੜਾ ਅੱਜ ਝਟਕਾ ਲੱਗਾ ਹੈਗਾ। ਅੱਜ ਫੇਰ ਸਟਾਕ ਮਾਰਕੀਟ ਡਾਊਨ ਆ। ਪਿਛਲੇ 2 ਦਿਨਾਂ ਦੇ ਵਿੱਚ ਜਿਹੜੀ ਸਟਾਕ ਮਾਰਕੀਟ ਆ ਉਹ ਲਗਭਗ 1000 ਪੁਆਇੰਟ ਦੇ ਕਰੀਬ ਡਾਊਨ ਚਲੇ ਗਏ ਸੀ। 900 ਪੁਆਇੰਟ ਗਏ ਸੀ, 500 ਅੱਜ ਗਈ, ਸੋ 1400-1500 2 ਦਿਨਾਂ ਚ ਹੋ ਚੁੱਕਾ ਹੈ ਜੀ। ਸੋ ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ, ਸੌਰੀ ਮੈਂ ਤੁਹਾਡੀ ਗੱਲ ਨੂੰ ਵਿੱਚੇ ਕੱਟ ਰਿਹਾ, ਇਹਦੇ ਵਿੱਚ ਮੈਂ ਐਡ ਕਰਦਾ ਜਾਵਾਂ, ਕੱਲ ਜਿਹੜਾ ਓਨਟਾਰੀਓ ਨੇ 25% ਜਿਹੜਾ ਬਿਜਲੀ ਦੇ ਉੱਤੇ ਟੈਰਿਫ ਸ਼ੁਰੂ ਹੋਇਆ ਆ, ਉਸ ਦੇ ਹੁਣ ਜਵਾਬ ਦੇ ਵਿੱਚ ਕਹਿੰਦੇ ਵੀ ਇਹ ਲੱਗ ਰਿਹਾ ਵੀ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੇ ਮੈਟਲਸ ਆ, ਸਟੀਲ ਤੇ ਐਲੂਮੀਨੀਅਮ ਦੇ ਉੱਤੇ ਜਿਹੜੇ ਸਿਰਫ ਕੈਨੇਡਾ ਤੋਂ ਆ ਰਹੇ ਆ, ਉਸ ਉੱਤੇ 50% ਜਿਹੜਾ ਟੈਰਿਫ ਆ ਉਹ ਠੋਕ ਦਿੱਤਾ ਹੈਗਾ ਆ। ਸੋ ਇਹ ਹੁਣ ਕਿੰਨਾ ਕੁ ਚਿਰ ਜਿਹੜਾ ਉਹ ਰਹੂਗਾ ਕਿ ਟਰੰਪ ਹੁਣੀ ਦੁਬਾਰਾ ਯੂ ਟਰਨ ਤਾਂ ਨਹੀਂ ਇਸ ਦੇ ਉੱਤੇ ਮਾਰਦੇ, ਇਹ ਦੇਖਣ ਵਾਲੀ ਜਿਹੜੀ ਗੱਲ ਆ। ਉਹਨਾਂ ਨੇ ਸਬਸਟੈਂਸ਼ੀਅਲ ਇਨਕਰੀਜ਼ ਦੇ ਬਾਰੇ ਇੱਕ ਵਾਰੀ ਫੇਰ ਕਿਹਾ ਵੀ 2 ਅਪ੍ਰੈਲ ਨੂੰ ਜਦ ਰੈਸੀਪ੍ਰੋਕਲ ਟੈਰਿਫਸ ਲਾਉਣੇ ਆ, ਉਸ ਦੇ ਵਿੱਚ ਜਿੰਨਾ ਟੈਰਿਫ ਜਵਾਬੀ ਕਾਰਵਾਈ 'ਚ ਕੈਨੇਡਾ ਨੇ ਜਾਂ ਮੈਕਸੀਕੋ ਨੇ ਜਿਹੜਾ ਲਾਉਣਾ ਆ, ਓਨਾ ਹੀ ਜਿਹੜਾ ਅਸੀਂ ਮੁੜ ਦੁਬਾਰਾ ਐਕਸਟਰਾ ਜਿਹੜਾ ਉਹ ਕਰ ਦੇਣਾ ਆ। ਇਸ ਟਾਈਮ ਰਸ਼ੀਆ ਜਿਹੜਾ ਆ ਉਹ ਪੌਪਕਾਰਨ ਖਾ ਰਿਹਾ, ਆਨੰਦ ਜਿਹੜਾ ਉਹ ਲੈ ਰਿਹਾ ਆ ਵੀ ਵੈਸਟ ਵਾਲੇ ਆਪਸ ਦੇ ਵਿੱਚ ਜਿਹੜੇ ਉਹ ਸਿੰਘ ਫਸਾ ਕੇ ਬੈਠੇ ਹੋਏ ਆ, ਵੀ ਆਂਢੀ ਗੁਆਂਢੀ ਉਹ ਜਿਹੜੇ ਉਹ ਲੜਨ ਲੱਗੇ ਹੋਏ ਆ। ਜਿਹੜੇ ਟਰੰਪ ਹੁਣੀ ਰਸ਼ੀਆ ਦਾ ਪ੍ਰੋਪੇਗੈਂਡਾ ਖੁਦ ਆਪ ਵਾਈਟ ਹਾਊਸ ਤੋਂ ਕਈ ਵਾਰੀ ਬੋਲ ਦਿੰਦੇ ਆ, ਪਤਾ ਨਹੀਂ ਉਹ ਜਾਣ ਕੇ ਬੋਲਦੇ ਆ ਜਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ, ਪਰ ਇਹ ਆ ਵੀ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਆਪਣੇ ਗੁਆਂਢੀਆਂ ਦੇ ਨਾਲ ਜਿਹੜਾ ਇਸ ਟਾਈਮ ਜਿਹੜਾ ਰਿਸ਼ਤਾ ਆ, ਨਾਤਾ ਆ, ਉਹ ਜ਼ਰੂਰ ਕਾਫੀ ਕਹਿ ਸਕਦੇ ਵੀ ਨਾਜ਼ੁਕ ਸਥਿਤੀ ਦੇ ਵਿੱਚ ਬਣਿਆ ਪਿਆ ਆ। ਕੈਨੇਡਾ ਨੂੰ ਨਵਾਂ ਜਿਹੜਾ ਪ੍ਰਾਈਮ ਮਿਨਿਸਟਰ ਮਾਈਕ ਕਾਰਨੀ ਦੇ ਰੂਪ ਦੇ ਵਿੱਚ ਉਹ ਮਿਲ ਰਿਹਾ ਆ। ਉਹ ਆਲਰੇਡੀ ਟਰੰਪ ਹੋਣਾ ਦੇ ਇਹਨਾਂ ਬਿਆਨਾਂ ਨੂੰ ਲੈ ਕੇ, ਟੈਰਿਫਸ ਨੂੰ ਲੈ ਕੇ ਕਹਿੰਦੇ ਵੀ ਮੈਂ ਇਹਦੇ ਵਿੱਚ ਲੜਾਈ ਲੜਨ ਦੇ ਲਈ ਰੈਡੀ ਹੈਗਾ ਆ। ਕੱਲ ਟਰੂਡੋ ਦੇ ਨਾਲ ਵੀ ਉਹਨਾਂ ਨੇ ਜਿਹੜੀ ਉਹ ਮੁਲਾਕਾਤ ਕੀਤੀ ਸੀ ਤੇ ਉੱਥੇ ਵੀ ਟਰੰਪ ਹੋਣਾ ਨੂੰ ਜਿਹੜੇ ਕਹਿ ਲਓ ਵੀ ਅੱਖਾਂ ਦਿਖਾਉਣ ਦੀ ਉਸ ਦੇ ਵਿੱਚ ਕੋਸ਼ਿਸ਼ ਕੀਤੀ ਆ, ਤੇ ਟਰੰਪ ਹੋਣਾ ਨੇ ਆਉਂਦਿਆਂ ਹੀ ਅਗਲੇ ਦਿਨ ਹੀ ਸਟੀਲ ਤੇ ਐਲੂਮੀਨੀਅਮ ਦੇ ਉੱਤੇ ਜਿਹੜਾ ਟੈਰਿਫ ਆ ਉਹ ਡਬਲ ਕਰ ਦਿੱਤਾ, 25 ਤੋਂ ਵਧਾ ਕੇ 50% ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਕੀ ਸਮਝੌਤੇ ਆਪਸ ਦੇ ਵਿੱਚ ਇਵੈਂਚੁਅਲੀ ਹੁੰਦੇ ਆ। ਪਿਛਲੀ ਵਾਰ ਜਦ ਮਾਰਚ ਦੇ 2 ਜਾਂ 3 ਤਰੀਕ ਨੂੰ ਟੈਰਿਫ ਲੱਗਣੇ ਸ਼ੁਰੂ ਹੋਣੇ ਸੀ, ਫਿਰ USMCA ਦੇ ਤਹਿਤ ਜਿਹੜੇ ਪ੍ਰੋਡਕਟ ਉਸ ਸਮਝੌਤੇ ਦੇ ਅੰਡਰ ਆਉਂਦੇ ਸੀ, ਉਹਨਾਂ ਸਾਰਿਆਂ ਦੇ ਉੱਤੇ ਜਿਹੜੇ ਟੈਰਿਫ ਆ ਉਹ ਵਧਣੋਂ 1 ਮਹੀਨੇ ਦੇ ਲਈ ਫਿਰ ਰੁਕ ਗਏ ਸੀਗੇ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਚੱਲ ਰਹੀ ਆ, ਤੇ ਜਿੱਦਾਂ ਤੁਸੀਂ ਕਿਹਾ ਵੀ ਇਹਨਾਂ ਟੈਰਿਫ ਵਾਰ ਦੇ ਵਿੱਚ, ਟ੍ਰੇਡ ਵਾਰ ਦੇ ਵਿੱਚ ਜਿਹੜਾ ਸਟਾਕ ਆ ਉਹ ਲਗਾਤਾਰ ਥੱਲੇ ਵੱਲ ਨੂੰ ਮੂੰਹ ਦੇ ਮੂੰਹ ਡਿੱਗਦਾ ਜਾ ਰਿਹਾ ਹੈਗਾ। ਬਿਲਕੁਲ, ਜਰੋਮ ਪਾਵਲ ਜੋ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਸਾਡੀ ਪੂਰੀ ਕੋਸ਼ਿਸ਼ ਰਹੂਗੀ ਇਨਫਲੇਸ਼ਨ ਤੇ ਅਨਪਲਾਇਮੈਂਟ ਦੋਨੋਂ ਹੀ ਘਟ ਰਹਿਣ। ਤੇ ਕਹਿੰਦੇ ਵੀ ਜੇ ਫੈਡਰਲ ਰਿਜ਼ਰਵ ਬੋਰਡ ਇੰਟਰਸਟ ਰੇਟ ਇਨਕਰੀਜ਼ ਕਰ ਸਕਦਾ ਜੇ ਇਨਫਲੇਸ਼ਨ ਸਲੋ ਹੋਵੇ, ਪਰ ਉਹਨਾਂ ਦੇ ਉੱਤੇ ਕਾਫੀ ਪ੍ਰੈਸ਼ਰ ਆ ਵੀ ਇੰਟਰਸਟ ਰੇਟ ਘਟਾਇਆ ਜਾਵੇ। ਸੋ ਕਹਿੰਦੇ ਵੀ US ਇਕੋਨਮੀ ਕੰਟੀਨਿਊਜ਼ ਟੂ ਬੀ ਇਨ ਗੁੱਡ ਪਲੇਸ। ਇਹ ਜਰੋਮ ਪਾਵਲ ਹੁਣਾਂ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਜੀ। ਤੇ ਹਰਜੋਤ ਸਿੰਘ